अस्सलाम वालेकुम की हाल है मित्रों प्यारिओ। मैं ਤੁਹਾਡਾ ਆਪਣਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਵਾਜ਼ ਹੈ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਅੱਜ ਅਸੀਂ ਤੁਹਾਨੂੰ ਇੱਕ ਐਸੀ ਲੋਕਾਈ ਦੇ ਨਾਲ ਮਿਲਾਵਾਂਗੇ, ਅਜਿਹੇ ਲੋਕਾਂ ਦੇ ਨਾਲ ਮਿਲਾਵਾਂਗੇ ਜਿਹੜੇ ਅੱਜ ਵੀ ਉਹ ਪੁਰਾਣੇ ਹੀ ਘਰਾਂ 'ਚ ਰਹਿੰਦੇ ਨੇ, ਜਿਵੇਂ ਸਾਡੇ ਪਿਓ ਦਾਦਾ ਰਹਿੰਦੇ ਸਨ, ਜਿਵੇਂ ਸਾਡੀ ਮਾਵਾਂ ਰਹਿੰਦੀਆਂ ਸਨ ਪੁਰਾਣੇ ਕੱਚੇ ਘਰਾਂ ਦੇ ਵਿੱਚ, ਤੇ ਉਹਦੀ ਕਿਵੇਂ ਉਹਨਾਂ ਨੇ ਲਪਾਈ ਕਰਕੇ ਤੇ ਬੜਾ ਸਾਫ਼ ਸੁਥਰਾ ਬਣਾਇਆ ਹੁੰਦਾ ਸੀ। ਮੈਨੂੰ ਮਾਹੌਲ ਬਹੁਤ ਵਧੀਆ ਲੱਗਿਆ। ਮੈਂ ਬੂਰੇਵਾਲਾ ਤੋਂ ਲਾਹੌਰ ਜਾ ਰਿਹਾ ਸੀ ਕਿਸੇ ਕੰਮ ਤੇ ਰਾਸਤੇ 'ਚ ਮੇਰੇ ਇਸ ਪਿੰਡ ਦੀ ਨਿਗਾਹ ਪਈ ਤੇ ਮੇਰੇ ਕੋਲ ਰਿਹਾ ਨਹੀਂ ਗਿਆ ਕਿ ਮੈਂ ਐਦਾਂ ਹੀ ਅੱਗੇ ਲਾਹੌਰ ਚਲਾ ਜਾਵਾਂ। ਇਸ ਲਈ ਮੈਂ ਅੱਜ ਤੁਹਾਨੂੰ ਇਸ ਪਿੰਡ ਦਾ ਵਿਜ਼ਿਟ ਕਰਵਾਵਾਂਗਾ। ਛੋਟਾ ਜਿਹਾ ਪਿੰਡ ਹੈ ਲੇਕਿਨ ਬੜਾ ਹੀ ਖੂਬਸੂਰਤ ਹੈ, ਬੜਾ ਹੀ ਸੋਹਣਾ ਹੈ। ਮੈਨੂੰ ਕੱਚੇ ਘਰ ਬਹੁਤ ਸੋਹਣੇ ਲੱਗੇ। ਮੈਂ ਚਾਹੁੰਦਾ ਤੁਸੀਂ ਵੀ ਵੇਖੋ। ਤੇ ਆ ਜਿਹੜਾ ਪਿੰਡ ਹੈ ਹਜੇ ਵੀ ਆਪਣੀ ਅਸਲ ਵਸੋਂ ਵਿੱਚ ਮੌਜੂਦ ਹੈ। ਆਓ ਜੀ ਚੱਲੀਏ ਜ਼ਰਾ। ਆ ਦੇਖੋ ਜੀ ਉਦਾਂ ਹੀ ਮਤਲਬ ਆ ਬਾਹਰ ਤੰਦੂਰ ਲੱਗਾ ਹੋਇਆ ਔਰ ਉਹਨੂੰ ਢੱਕਣ ਵਾਸਤੇ ਕਿਵੇਂ ਨਾ ਉਹਨਾਂ ਨੇ ਘੜੇ ਲਾਇਆ ਤੇ ਬਿਲਕੁਲ ਇੰਜ ਹੀ ਹੈ ਕਿ ਜਿਵੇਂ ਪਹਿਲੇ ਕੋਈ ਅੱਜ ਤੋਂ ਕੋਈ 30 ਸਾਲ 40 ਸਾਲ ਵਾਪਸ ਅਸੀਂ ਚਲੇ ਗਏ ਆ, ਇੰਜ ਫੀਲ ਹੋ ਰਿਹਾ। ਤੇ ਇੱਕ ਛੋਟਾ ਜਿਹਾ ਬੜਾ ਸੋਹਣਾ ਜਿਹਾ ਸਾਫ ਸੁਥਰਾ ਜਿਹਾ ਘਰ ਹੈ। ਦੇਖੋ ਇਹਦੀ ਮਤਲਬ ਜਿਹੜਾ ਦਰਵਾਜ਼ਾ ਹੈ ਕਿੰਨਾ ਨੀਵਾਂ ਹੈ ਤੇ ਲੱਕੜੀ ਦਾ ਦਰਵਾਜ਼ਾ ਹੈ ਔਰ ਇਹਦੇ ਵਿੱਚ ਆ ਕੁੰਡੇ ਜਿਹੜੇ ਨੇ ਉਹ ਹੁਣ ਬਹੁਤ ਘੱਟ ਸਾਨੂੰ ਵੇਖਣ ਨੂੰ ਮਿਲਦੇ ਨੇ। ਆ ਕੁੰਡੇ ਪਹਿਲੇ ਖੜਕਣ ਦੇ ਦੱਸਿਆ ਇੰਜ ਕਰਕੇ ਨਾ, ਕਿੰਨੀ ਇਹਦੀ ਸੋਹਣੀ ਇਹਦੀ ਆਵਾਜ਼ ਜਿਹੜੀ ਹੈ ਉਹ ਬੜੀ ਸੋਹਣੀ ਹੈ। ਤੇ ਆ ਜਿਨ੍ਹਾਂ ਦੇ ਘਰ ਅਸੀਂ ਆਏ ਆ ਤੇ ਉਹ ਮੈਨੂੰ ਲੱਗਦਾ ਬਾਜੀ ਹੋਰਾਂ ਨੇ ਤਾਜ਼ਾ ਜਿਹੜਾ ਹੈ ਉਹ ਗੋਇਆ ਇੱਥੇ ਲਪਾਈ ਕੀਤੀ ਹੈ ਗੋਹੇ ਦੀ। ਤੇ ਆ ਜ਼ਰਾ ਮਾਹੌਲ ਦੇਖੋ ਕਿ ਕਿਵੇਂ ਇਹਨਾਂ ਘਰਾਂ ਦੇ ਵਿੱਚ ਆਪਣੀ ਜ਼ਿੰਦਗੀ ਕਿੰਨੀ ਸੋਹਣੀ ਗੁਜ਼ਾਰਦੇ ਪਏ ਨੇ। ਟੋਕਾ ਲੱਗਾ ਜੀ ਹੱਥ ਵਾਲਾ, ਇਹਦਾ ਦੇਖੋ ਕਿੰਨਾ ਖੂਬਸੂਰਤ ਹੈ ਔਰ ਉਂਝ ਹੀ ਨਲਕਾ ਬੱਚੇ ਸਾਰੇ। ਅਸੀਂ ਇਸ ਘਰ ਦਾ ਥੋੜਾ ਜਿਹਾ ਵਿਊ ਲਵਾਂਗੇ ਤੇ ਤਾਂ ਜੇ ਤੁਹਾਨੂੰ ਸਭ ਨੂੰ ਵੀ ਬਹੁਤ ਵਧੀਆ ਲੱਗੇ। ਆ ਚੁੱਲ੍ਹਾ ਹੈ ਉਹ ਪੁਰਾਣਾ ਉਹੀ ਲੱਕੜਾਂ ਕਿ ਜਿਵੇਂ ਉਹ ਸੁਬਾਹ ਨੇ ਨਾਸ਼ਤਾ ਤਿਆਰ ਕੀਤਾ ਹੈ ਤੇ ਉਸ ਤੋਂ ਬਾਅਦ ਫਿਰ ਲੱਕੜਾਂ ਆਦੀਆਂ ਕੋਦੇ ਹੀ ਪਈਆਂ ਨੇ। ਅੱਛਾ ਉਹ ਪਤਾ ਹੈ ਬਚਪਨ 'ਚ ਜਿਵੇਂ ਉਹ ਇੱਥੇ ਚੰਗਾਰੀਆਂ ਜਿਹੀਆਂ ਬਣਦੀਆਂ ਹੁੰਦੀਆਂ ਸੀ ਤੇ ਇਸ ਕਹਿੰਦੇ ਸੀ ਜੰਜ ਆ ਰਹੀ ਹੈ ਨਾ ਕਿਸੇ ਦੀ, ਉਹ ਤਵੇ ਦੇ ਉੱਤੇ ਜਿਹੜਾ ਖੂਬਸੂਰਤ ਜਿਹਾ ਨਜ਼ਾਰਾ ਸੀ ਉਹ ਕਿੰਨਾ ਵਧੀਆ ਸੀ। ਤੇ ਆ ਇਹਨਾਂ ਨੇ ਸ਼ਾਇਦ ਆਪਦਾ ਇੱਕ ਹੋਰ ਕਮਰਾ ਬਣਾਇਆ ਤੇ ਇਸ ਕਮਰੇ ਦੇ ਵਿੱਚ ਮੈਨੂੰ ਇੰਨਾ ਪਸੰਦ ਆਇਆ ਮਾਹੌਲ ਕਿ ਮੈਂ ਯਕੀਨ ਕਰੋ ਕਿ ਉਸੇ ਟਾਈਮ ਹੀ ਮੈਂ ਬ੍ਰੇਕ ਲਾਤੀ। ਅਗਲਾ ਛੱਤ ਵੱਲ ਦਿਖਾਇਆ ਜੇ ਕਿ ਉਹੀ ਛਤੀਰੀਆਂ ਦਾ ਤੇ ਉਹ ਜਿਹੜੀਆਂ ਛੋਟੀਆਂ ਛਤੀਰੀਆਂ ਉਹਨਾਂ ਦੇ ਨਾਲ ਮਿਕਸ ਕਰਕੇ ਤੇ ਸਿਰਕੀ ਦੇ ਨਾਲ ਮਿਕਸ ਕਰਕੇ ਇਹਨਾਂ ਨੇ ਆਪਦਾ ਉਹ ਕਮਰਾ ਤਿਆਰ ਕੀਤਾ ਹੈ। ਤੇ ਉਹ ਥੱਲੇ ਆਪਣੇ ਜਿਹੜਾ ਉਹ ਆਲੂ ਪਿਆਜ਼ ਜੋ ਵੀ ਚੀਜ਼ਾਂ ਨੇ ਉਹ ਰੱਖੀਆਂ ਹੋਈਆਂ ਨੇ। ਤੇ ਇਹਦੇ 'ਚ ਜਿਹੜੀ ਖੁਸ਼ਬੂ ਆ ਰਹੀ ਹੈ ਮੈਨੂੰ ਇਸ ਕਮਰੇ ਦੇ ਵਿੱਚੋਂ, ਮਿੱਟੀ ਦੀ ਜਿਹੜੀ ਖੁਸ਼ਬੂ ਆ ਰਹੀ ਹੈ ਉਹ ਬਹੁਤ ਵਧੀਆ ਹੈ। ਸ਼ਾਇਦ ਮੈਂ ਬਿਆਨ ਨਹੀਂ ਕਰ ਸਕਦਾ, ਸ਼ਾਇਦ ਤੁਸੀਂ ਜਿਹੜਾ ਹੈ ਨਾ ਉਹ ਇਹਨੂੰ ਫੀਲ ਨਹੀਂ ਕਰ ਸਕਦੇ ਜਿਵੇਂ ਮੈਂ ਫੀਲ ਕਰ ਰਿਹਾ। ਆ ਦੇਖੋ ਜੀ ਇੱਕ ਅੰਦਰਲੇ ਪਾਸੇ ਇਹਨਾਂ ਨੇ ਲਾਇਆ ਕਿ ਕੋਈ ਬਾਰਿਸ਼ ਆ ਜਾਂਦੀ ਹੈ, ਕੋਈ ਮਸਲਾ ਬਣਦਾ ਤੇ ਫਿਰ ਅੰਦਰਲੀ ਸਾਈਡ ਤੇ ਨਾਲੇ ਤੇ ਇਹਦੇ ਨਾਲ ਜਿਹੜਾ ਹੈ ਉਹ ਨਿੱਘ ਹੁੰਦਾ ਹੈ ਸਰਦੀਆਂ ਦੇ ਵਿੱਚ ਤੇ ਨਾਲੇ ਜਿਹੜਾ ਹੈ ਨਾ ਖੂਬਸੂਰਤ ਲੱਗਦਾ ਹੈ ਔਰ ਸਾਰੇ ਜੀ ਇੱਥੇ ਬਹਿ ਕੇ ਆਲ ਦੁਆਲ ਖਾਣਾ ਛਾਣਾ ਖਾਂਦੇ ਨੇ ਆਪਣਾ ਟੁੱਕਰ ਪਾਣੀ ਨਾ। ਤੇ ਆ ਛੱਤ ਵੀ ਬੜੀ ਸੋਹਣੀ ਬਣੀ ਹੋਈ ਹੈ। ਜਿਹੜੀ ਉਹ ਕਮਰੇ ਵਾਲੀ ਸੀ ਉਹ ਤੇ ਹੈ ਹੀ ਸੀ ਵਧੀਆ, ਲੇਕਿਨ ਉਸ ਤੋਂ ਬਹੁਤ ਵਧੀਆ ਬਣੀ ਹੈ। ਅੱਛਾ ਇਹਦੀ ਪਾਇਦਾਰੀ ਬਹੁਤ ਹੈ, ਇਹਦੇ ਉੱਤੇ ਜਿਵੇਂ ਮਰਜ਼ੀ ਲੋਕ ਚੜੇ ਫਿਰਦੇ ਰਹਿਣ ਤੇ ਜਾਂ ਜਿੰਨਾ ਮਰਜ਼ੀ ਇਹਦੇ ਉੱਤੇ ਵਜ਼ਨ ਹੋਵੇ ਟੁੱਟਦਾ ਨਹੀਂ। ਛਤੀਰ ਨੇ ਬਹੁਤ ਪੁਰਾਣੇ। ਤੇ ਆ ਮੈਂ ਤੁਹਾਨੂੰ ਦਿਖਾਵਾਂਗਾ ਕਿ ਆ ਇੱਕ ਇਹਨਾਂ ਨੇ ਛੋਟਾ ਜਿਹਾ ਨਾ ਆਪਦੇ ਅੰਦਰ ਹੀ ਘਰ ਦੇ ਅੰਦਰ ਹੀ ਇੱਕ ਵਾੜਾ ਬਣਾਇਆ ਹੈ। ਲਓ ਜੀ ਇਹ ਲੱਕੜੀ ਦੀ ਡੋਲੀ ਬੜੇ ਅਰਸੇ ਬਾਅਦ ਦੇਖਣ ਨੂੰ ਮਿਲੀ ਹੈ। ਇਹਦੇ ਵਿੱਚ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਜੋ ਬਚੀ ਹੋਈ ਮਤਲਬ ਸਾਲਣ ਹੈ ਤੇ ਜੋ ਰੋਟੀਆਂ ਹੈ ਉਹ ਇਹਨਾਂ ਨੇ ਵੀ ਬਿਲਕੁਲ ਐਜ਼ ਇਟ ਇਜ਼ ਰੱਖੀ ਹੈ। ਇਹਨਾਂ ਨੂੰ ਅਸੀਂ ਕੁਛ ਨਹੀਂ ਦੱਸਿਆ ਸੀ ਕਿ ਭਾਈ ਤੁਸੀਂ ਯਾਰ ਰੱਖ ਦਿਓ। ਇਹਦੇ ਨਮਕ ਵਾਲਾ ਡੱਬਾ ਹੈ, ਕਿ ਪਤਾ ਨਹੀਂ ਚੀਨੀ ਹੈ, ਖੰਡ ਹੈ, ਬਰਤਨ ਇਹ ਜੋੜ ਕੇ ਰੱਖੇ ਨੇ। ਕੋਈ ਵੀ ਜਿਹੜੀ ਸਾਂਭਣ ਵਾਲੀ ਚੀਜ਼ ਹੈ ਨਾ, ਤੇ ਆਹ ਘਿਓ ਵਾਲਾ ਜਿਹੜਾ ਡੱਬਾ ਹੈ ਇਹਨੂੰ ਤੇ ਬੜਾ ਅਰਸਾ ਹੋ ਗਿਆ, ਪਹਿਲੇ ਸਾਡੇ ਘਰਾਂ 'ਚ ਹੁੰਦਾ ਸੀ ਤੇ ਇਹਨਾਂ ਦੇ ਘਰਾਂ 'ਚ ਅੱਜ ਵੀ ਮੌਜੂਦ ਹੈ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਆ ਨੇਚਰ ਦੇ ਨਾਲ ਜੁੜੇ ਹੋਏ ਲੋਕ ਨੇ ਔਰ ਅੱਜ ਵੀ ਉਦਾਂ ਹੀ ਰਹਿ ਰਹੇ ਨੇ ਕਿ ਜਿਵੇਂ ਐਕਚੁਅਲ ਚੀਜ਼ਾਂ ਹੁੰਦੀਆਂ ਨੇ। ਕੋਈ ਬਨਾਵਟੀ ਨਹੀਂ, ਕੋਈ ਇੰਜ ਨਹੀਂ ਹੈ ਕਿ ਕੋਈ ਇਹਨਾਂ ਨੇ ਇਹਦੇ ਉੱਤੇ ਇੱਕ ਪਾਲਿਸ਼ ਕੀਤਾ ਹੋਵੇ ਚੀਜ਼ਾਂ ਨੂੰ ਜਾਂ ਮਾਡਰਨ ਚੀਜ਼ਾਂ ਲੈ ਕੇ ਆਏ ਹੋਣ। ਆਪਣੀ ਹੀ ਜ਼ਿੰਦਗੀ ਆਪਣੇ ਹੀ ਰੰਗ ਦੇ ਵਿੱਚ ਗੁਜ਼ਾਰ ਰਹੇ ਨੇ। ਬਹੁਤ ਸੋਹਣੀ ਗੱਲ। ਅਸੀਂ ਅਗਲੇ ਕਮਰੇ ਵਾਲੇ ਪਾਸੇ ਜਾਂਦੇ ਹਾਂ ਤੇ ਵੇਖਦੇ ਹਾਂ ਤੇ ਜੀ ਆ ਕੜਵੰਜੀ ਕਿੰਨੀ ਸੋਹਣੀ ਹੈ ਤੇ ਘੜਾ ਪਿਆ ਇੱਕ ਸਾਈਡ ਤੇ ਇੱਕ ਸਾਈਡ ਤੇ ਇਹਨਾਂ ਨੇ ਤਸਲਾ ਮੁੱਦਾ ਮਾਰਿਆ ਤੇ ਘੜੇ ਦਾ ਜਿਹੜਾ ਪਾਣੀ ਹੈ ਘੜਾ ਚੱਪੜ ਪਾਣੀ ਵੀ ਮੌਜੂਦ ਹੈ ਇਹਦੇ ਵਿੱਚ। ਮੈਂ ਮਤਲਬ ਬਹੁਤ ਖੁਸ਼ੀ ਫੀਲ ਕਰ ਰਿਹਾ, ਮੈਨੂੰ ਬਹੁਤ ਵਧੀਆ ਲੱਗ ਰਿਹਾ। ਆ ਜ਼ਰਾ ਦਿਖਾਓ ਜੀ ਕੈਮਰਾਮੈਨ ਨੂੰ ਕਹਿਣਾ ਆ ਰੋਸ਼ਨਦਾਨ ਜਿਹੜੇ ਹੈ ਉਹ ਜਿਹੜੇ ਆਲੇ ਬਣੇ ਹੋਏ ਨੇ ਆ ਵੀ ਜ਼ਰਾ ਵਿਖਾਓ ਕਿ ਆ ਬਿਲਕੁਲ ਉਂਝ ਹੀ ਹੈ
ਮੈਨੂੰ ਇੰਝ ਲੱਗਦਾ ਕਿ ਜਿਵੇਂ ਮੈਂ ਆਪਦੇ ਦਾਦਕੇ ਪਿੰਡ ਹੈ ਔਰ ਮੈਂ ਆਪਦੇ ਜਿਹੜਾ ਮੇਰੇ ਪਿਓ ਦਾਦੇ ਦਾ ਘਰ ਸੀ, ਮੈਂ ਉਸ ਘਰ ਦੇ ਵਿੱਚ ਇਸ ਵੇਲੇ ਬਿਲਕੁਲ ਪੁਰਾਣੀ ਤਰਜ਼ ਦੇ ਮਕਾਨ ਤੇ ਪੁਰਾਣੇ ਐਂਟੀਨੇ ਜਿਹੜੇ ਅਸੀਂ ਅੱਜ ਤੋਂ ਕੋਈ 20 ਸਾਲ ਪਹਿਲੇ ਛੱਡ ਦਿੱਤੇ ਨੇ ਐਂਟੀਨੇ, ਅੱਜ ਵੀ ਇਸ ਘਰ ਚੋਂ ਐਂਟੀਨਾ ਲੱਗਾ। ਤੇ ਕਈ ਵਾਰੀ ਏਦਾਂ ਹੁੰਦਾ ਸੀ ਕਿ ਉਹ ਇੱਕ ਬੰਦਾ ਉੱਤੇ ਛੱਤ ਤੇ ਚੜਿਆ ਹੁੰਦਾ ਸੀ ਤੇ ਇੱਕ ਥੱਲੇ ਹਾਂ ਕਣੀਆਂ ਆ ਰਹੀਆਂ, ਸਾਫ਼ ਹੋਇਆ ਕਿ ਨਹੀਂ, ਇੱਕ ਬੰਦਾ ਕਹਿੰਦਾ ਸਾਫ਼ ਹੈ। ਉਹ 3-4 ਲੋਕ ਬਲਕਿ ਪੂਰਾ ਟੱਬਰ ਜਿਹੜਾ ਹੈ ਉਹ ਟੀਵੀ ਨੂੰ ਸਾਫ਼ ਕਰਨ ਦੇ ਚੱਕਰਾਂ 'ਚ ਕਿ ਇਹਦੀ ਨਸ਼ਰੀਆਤ ਜਿਹੜੀ ਹੈ ਉਹ ਆ ਰਹੀਆਂ ਨੇ ਕਿ ਨਹੀਂ ਆ ਰਹੀਆਂ, ਇਹਨੂੰ ਸਾਫ਼ ਕਿਵੇਂ ਕਰਨਾ, ਉਂਝ ਅਸੀਂ ਕਰਦੇ ਸਾਂ। ਤੇ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੁਣ ਮੈਂ ਤੁਹਾਨੂੰ ਵਿਖਾਉਣ ਲੱਗਾ, ਇਹਨੂੰ ਕਹਿੰਦੇ ਜੀ ਛਿੱਕੂ। ਛਿੱਕੂ ਤੁਸੀਂ ਸ਼ਾਇਦ ਅੱਜ ਦੀ ਪੀੜ੍ਹੀ ਨੇ, ਮਾਡਰਨ ਲੋਕਾਂ ਨੇ ਨਾਂ ਜਾਂ ਸ਼ਹਿਰੀ ਬਾਬੂ ਜਿਹੜੇ ਉਹਨਾਂ ਨੂੰ ਨਾਮ ਪਤਾ ਹੋਵੇ, ਇਹਨੂੰ ਛਿੱਕੂ ਕਹਿੰਦੇ ਆ। ਇਹਦਾ ਕੰਮ ਬਹੁਤ ਵਧੀਆ ਕਿ ਜਦੋਂ ਤੁਸੀਂ ਕਰਦੇ ਹੋ ਨਾ, ਰਾਤ ਨੂੰ ਕੋਈ ਚੀਜ਼ ਬਚ ਜਾਂਦੀ ਹੈ, ਸਾਲਣ ਹੈ ਤੇ ਕੋਈ ਦੁੱਧ ਹੈ, ਉਹਨੂੰ ਇਹਦੇ 'ਚ ਰੱਖ ਦਿੱਤਾ ਜਾਂਦਾ ਹੈ ਔਰ ਤਾਰ ਨਾਲ ਬੰਨ੍ਹਿਆ ਹੁੰਦਾ। ਤਾਂ ਬੰਨ੍ਹਣ ਦਾ ਮਕਸਦ ਕੀ ਹੈ? ਮਕਸਦ ਇਹ ਹੈ ਕਿ ਕੋਈ ਬਿੱਲੀ ਹੈ, ਕੋਈ ਜਾਨਵਰ ਹੈ, ਉਹ ਰਾਤ ਨੂੰ ਸਾਲਣ ਖਰਾਬ ਨਾ ਕਰੇ, ਦੁੱਧ ਖਰਾਬ ਨਾ ਕਰੇ, ਇਸ ਵਾਸਤੇ ਇਹਦਾ ਇਸਤੇਮਾਲ ਕੀਤਾ ਜਾਂਦਾ। ਅਸੀਂ ਇਹਨੂੰ ਛਿੱਕੂ ਕਹਿੰਦੇ ਹਾਂ, ਠੀਕ ਹੈ, ਇਹਨੂੰ ਯਾਦ ਰੱਖਣਾ ਹੈ। ਤੇ ਆਹ ਦੇਖੋ ਜੀ, ਇੱਕ ਇੱਥੇ ਵੀ ਛੋਟਾ ਜਿਹਾ ਆਲਾ ਬਣਾਇਆ, ਇਹਦੇ 'ਚ ਘੱਟ ਵਾਧੂ ਜਿਹੜੇ ਕੋਈ ਤੁਹਾਡੇ ਸਮਾਨ ਹੈ, ਕੋਈ ਬਰਤਨ ਹੈ, ਉਹ ਤੁਸੀਂ ਇਹਦੇ 'ਚ ਰੱਖ ਸਕਦੇ ਆ। ਮਤਲਬ ਹਰ ਚੀਜ਼ ਜਿਹੜੀ ਹੈਂਡਮੇਡ ਹੈ, ਇੱਥੇ ਕੋਈ ਵੀ ਚੀਜ਼ ਜਿਹੜੀ ਹੈ ਉਹ ਮਿਸਤਰੀਆਂ ਨੇ ਤਿਆਰ ਨਹੀਂ ਕੀਤੀ, ਆ ਘਰ ਦੀਆਂ ਬੀਬੀਆਂ ਨੇ ਰਲ ਮਿਲ ਕੇ ਤਿਆਰ ਕੀਤੀਆਂ। ਔਰ ਇਹ ਚਾਹ ਹੁੰਦਾ ਕਿ ਬੀਬੀਆਂ ਇੱਕ ਦੂਜੇ ਨੂੰ ਕਹਿ ਦਿੰਦੀਆਂ ਨੇ ਪਿੰਡਾਂ ਦੀਆਂ ਕਿ ਯਾਰ ਅੱਜ ਨਾ ਅਸੀਂ ਇਹ ਕੰਮ ਕਰਨਾ, ਅਸੀਂ ਲਿਪਾਈ ਕਰਨੀ, ਤੁਸੀਂ ਸਾਡੇ ਨਾਲ ਆਓ। ਤੇ ਉੱਥੇ ਫਿਰ 2 ਦਿਨ ਲਾ ਕੇ ਲਿਪਾਈ ਵਗੈਰਾ ਕਰ ਲੈਂਦੇ ਨੇ, ਫਿਰ ਅਗਲੇ ਘਰ ਦੀ ਵਾਰੀ ਆ ਜਾਂਦੀ ਹੈ। ਇਹ ਇੱਥੇ ਅੱਜ ਵੀ ਰਲ ਮਿਲ ਕੇ ਰਿਹਾ ਜਾਂਦਾ ਹੈ। ਅੱਜ ਵੀ ਇੱਥੇ ਉਹੀ ਸੁੱਖ ਹੈ, ਉਹੀ ਸ਼ਾਂਤੀ ਹੈ, ਉਹੀ ਅਮਨ ਹੈ ਜਿਵੇਂ ਅੱਜ ਤੋਂ ਪਹਿਲੇ ਹੁੰਦਾ ਸੀ। ਕਿ ਆ ਨਾਲ ਦਾ ਘਰ ਹੈ ਤੇ ਆ ਦੀਵਾਰ ਦੇਖ ਲਓ ਕਿੱਡੀ ਗਾ, ਜਿਹੜੀ ਕੰਧ ਹੈ ਆ ਮੇਰੇ ਲੱਕ ਤੱਕ ਆਉਂਦੀ ਹੈ, ਇੰਨੀ ਛੋਟੀ ਦੀਵਾਰ ਹੈ। ਤੇ ਇਹਦਾ ਕੀ ਤੁਸੀਂ ਕੀ ਇਹਦਾ ਮਤਲਬ ਲੈਂਦੇ? ਇਹਦਾ ਮਤਲਬ ਹੈ ਵੇ ਕਿ ਇਹਨਾਂ ਦਾ ਆਪਸ 'ਚ ਬਹੁਤ ਗੂੜਾ ਤਾਲੁਕ ਹੈ। ਅੱਜ ਵੀ ਪਿੰਡਾਂ ਥਾਵਾਂ ਤੇ ਜਿਹੜੇ ਇੰਜ ਦੇ ਪਿੰਡ ਨੇ ਉੱਥੇ ਅੱਜ ਵੀ ਸਾਂਝ ਮੌਜੂਦ ਹੈ। ਸ਼ਹਿਰਾਂ ਵਿੱਚ ਤੇ ਪਤਾ ਹੀ ਨਹੀਂ ਨਾ ਹੁੰਦਾ ਕਿ ਨਾਲ ਦੇ ਘਰ ਨੂੰ ਕੀ ਮਸਲਾ ਕੀ ਨਹੀਂ। ਇੱਥੇ ਨਾਲ ਦੇ ਘਰ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਪਕਾਇਆ ਕੀ ਹੈ। ਜੇ ਨਾ ਵੀ ਹੋਵੇ ਤੇ ਖੜੇ ਹੋ ਕੇ ਪੁੱਛ ਲੈਂਦੀਆਂ ਨੇ ਬੀਬੀਆਂ ਨਾ ਕਿ ਭਾਜੀ ਅੱਜ ਕੀ ਪਕਾਇਆ, ਬਾਜੀ ਅੱਜ ਕੀ ਪਕਾਇਆ, ਤੇ ਆ ਥੋੜਾ ਸਾਲਣ ਦੇ ਦਿਆ ਜੇ। ਮਤਲਬ ਆਹ ਮੁਹੱਬਤ ਜਿਹੜੀ ਹੈ, ਆਹ ਜਿਹੜੀ ਸਾਂਝ ਹੈ, ਆਹ ਸਲਾਮਤ ਰਹਿਣੀ ਚਾਹੀਦੀ ਹੈ। ਔਰ ਇਹੀ ਜਿਹੜੀ ਮੁਹੱਬਤ ਵੇਖ ਕੇ, ਇਹੀ ਸਾਂਝ ਵੇਖ ਕੇ, ਇਹੀ ਜਿਹੜਾ ਸਾਰਾ ਮਾਹੌਲ ਵੇਖ ਕੇ ਮੈਂ ਮਜਬੂਰ ਹੈ ਕਿ ਮੈਂ ਆਪਣੀ ਗੱਡੀ ਨੂੰ ਇੱਥੇ ਰੋਕਾਂ ਤੇ ਮੈਂ ਆਣ ਕੇ ਇਹਨੂੰ ਕੈਪਚਰ ਕਰਾਂ। ਬਾਕੀ ਇੱਧਰ ਇੱਕ ਦਰਵਾਜ਼ਾ ਜਿਹੜਾ ਹੈ ਨਾ ਇਹਨਾਂ ਦਾ ਬਾਹਰ ਵਾਲੇ ਪਾਸੇ ਨੂੰ ਖੁੱਲ੍ਹਾ ਹੈ। ਲਓ ਜੀ, ਆਹ ਦਰਵਾਜ਼ਾ ਇਸ ਘਰ ਦਾ ਇੱਕ ਉਹ ਦਰਵਾਜ਼ਾ ਹੈ, ਇੱਕ ਪਿਛਲਾ ਦਰਵਾਜ਼ਾ ਹੈ ਤੇ ਦੇਗਾਂ ਸ਼ੇਗਾਂ ਬੱਕਰੀਆਂ ਤੇ ਕੋਈ ਇਵੈਂਟ ਹੈ। ਮੇਰੇ ਖਿਆਲ ਹੈ ਕਿ ਅੱਜ ਵੀ ਲੋਕ ਜਿਹੜਾ ਹੈ ਉਹ ਇਹਨਾਂ ਥਾਵਾਂ ਤੇ ਉਦਾਂ ਹੀ ਰਲ ਮਿਲ ਕੇ ਰਹਿੰਦੇ ਨੇ, ਉਦਾਂ ਹੀ ਭਾਈਚਾਰੇ ਦੇ ਨਾਲ ਰਹਿੰਦੇ ਨੇ, ਉਦਾਂ ਹੀ ਆਪਸ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੇ ਨੇ। ਸ਼ਹਿਰਾਂ ਵਿੱਚ ਇਹ ਹੁੰਦਾ ਕਿ ਨਾਲ ਦੇ ਘਰ ਕੋਈ ਸ਼ਾਦੀ ਹੁੰਦੀ ਹੈ, ਕੋਈ ਫੌਤਗੀ ਹੁੰਦੀ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਇੱਥੇ ਅਗਰ ਕੋਈ ਮਸਲਾ ਬਣ ਜਾਂਦਾ ਹੈ ਤੇ ਉਹ ਸਾਰੇ ਜੀ ਜਿਹੜੇ ਨੇ, ਸਾਰਾ ਪਿੰਡ ਜਿਹੜਾ ਹੈ ਉਹ ਇੱਕ ਘਰ ਵਿੱਚ ਇਕੱਠਾ ਹੋ ਜਾਂਦਾ ਹੈ। ਚਾਹੇ ਉਹ ਚੌਧਰੀ ਦਾ ਘਰ ਹੈ ਤੇ ਚਾਹੇ ਉਹ ਕਿਸੇ ਮਾੜੇ ਦਾ ਘਰ ਹੈ, ਉਹ ਸਾਰੇ ਲੋਕ ਉਹਦਾ ਸਾਥ ਦਿੰਦੇ ਨੇ ਕਿ ਯਾਰ ਸਾਨੂੰ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ। ਔਰ ਅੱਜ ਇਹਦੇ ਤੇ ਕੋਈ ਔਖਾ ਵੇਲਾ ਆਇਆ ਤੇ ਅਸੀਂ ਇਹਦੇ ਕੰਮ ਆਈਏ ਤਾਂ ਕਿ ਇਹਨੂੰ ਆਹ ਫੀਲ ਨਾ ਹੋਵੇ ਕਿ ਮੈਂ ਇਕੱਲਾ ਵਾਂ। ਤੇ ਬਹੁਤ ਸੋਹਣੀ ਗੱਲ ਹੈ। ਅੱਜ ਦੇਖੋ ਤੁਹਾਡੇ ਸਾਹਮਣੇ ਹਜੇ ਵੀ ਹੈ ਰਲ ਮਿਲ ਕੇ ਸਾਰੇ ਜੀ ਬੈਠੇ ਨੇ। ਤੇ ਅੱਜ ਤੇ ਵੈਸੇ ਵੀ ਛੁੱਟੀ ਦਾ ਦਿਨ ਹੈ ਤੇ ਛੁੱਟੀ ਵਾਲੇ ਦਿਨ ਤੇ ਸਾਰੇ ਆਪਸ ਵਿੱਚ ਯਾਰ ਬਿੱਲੀ ਇਕੱਠੇ ਬੈਠਦੇ ਨੇ, ਗੱਪਾਂ ਛੱਪਾਂ ਲਾਉਂਦੇ ਨੇ। ਇੱਥੇ ਅੱਜ ਵੀ ਉਹੀ ਮਾਹੌਲ ਹੈ ਜਿਹੜਾ ਕਈ ਵਰ੍ਹਿਆਂ ਪਹਿਲੇ ਹੁੰਦਾ ਸੀ। ਅੱਜ ਛੱਪੜ ਦਿਖਾਓ ਜੀ ਕਿ ਇੱਥੇ ਡੰਗਰ ਵਗੈਰਾ ਬੰਨੇ ਜਾਂਦੇ ਨੇ। ਇੱਥੇ ਅੱਜ ਵੀ ਉਹ ਮਾਹੌਲ ਹੈ ਮੈਂ ਗੱਲ ਕਰ ਰਿਹਾ ਸਾਂ ਜਿਹੜਾ ਕਈ ਵਰ੍ਹਿਆਂ ਪਹਿਲੇ ਹੁੰਦਾ ਸੀ ਪਿੰਡਾਂ ਦੇ ਵਿੱਚ, ਖਾਸ ਪਿੰਡਾਂ। ਹੁਣ ਤੇ ਪਿੰਡਾਂ ਦੇ ਵਿੱਚ ਵੀ ਪੱਕੇ ਘਰ ਬਣ ਗਏ, ਬਹੁਤ ਵੱਡੀ ਵੱਡੀਆਂ ਕੋਠੀਆਂ ਬਣ ਗਈਆਂ, ਲੇਕਿਨ ਇੱਥੇ ਜਿਹੜਾ ਹੈ ਉਹ ਅੱਜ ਵੀ ਕੱਚੇ ਘਰਾਂ 'ਚ ਰਹਿੰਦੇ ਨੇ। ਮੈਂ ਸਮਝਦਾ ਕਿ ਉਹ ਕੱਚੇ ਘਰਾਂ 'ਚ ਰਹਿੰਦੇ ਨੇ ਤੇ ਇਹਨਾਂ ਦਾ ਦਿਲ ਜਿਹੜਾ ਹੈ ਉਹ ਨਰਮ ਹੈ। ਜਿਵੇਂ ਅਸੀਂ ਪੱਕੇ ਘਰਾਂ 'ਚ ਪੱਥਰਾਂ ਵਾਲੇ ਪਾਸੇ ਆ ਗਏ ਆ, ਥੱਲੇ ਵੀ ਪੱਥਰ ਲੱਗਾ ਹੈ, ਦੀਵਾਰਾਂ ਤੇ ਵੀ ਪੱਥਰ ਲੱਗਾ ਹੈ ਨਾ, ਤੇ ਉਹਦੇ ਨਾਲ ਦਿਲ ਵੀ ਸਾਡੇ ਸਖਤ ਹੋ ਗਏ ਨੇ। ਹਰ ਬੰਦੇ ਨੂੰ ਪੈਸੇ ਦੀ ਦੌੜ ਲੱਗੀ ਹੈ, ਪਰ ਇੱਥੇ ਅੱਜ ਵੀ ਉਦਾਂ ਹੀ ਪਿਆਰ ਵਸਦਾ ਹੈ। ਮੈਂ ਸਮਝਦਾ ਕਿ ਇਹਨਾਂ ਦੇ ਵਿੱਚ ਰੱਬ ਵਸਦਾ ਹੈ। ਜਿੱਥੇ ਪਿਆਰ ਹੁੰਦਾ ਉੱਥੇ ਰੱਬ ਹੁੰਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਹਰ ਜਗ੍ਹਾ ਤੇ ਇੰਝ ਹੀ ਰਲ ਮਿਲ ਕੇ ਰਹੀਏ ਜਿਵੇਂ ਆਹ ਸਾਰੇ ਲੋਕ ਰਲ ਮਿਲ ਕੇ ਰਹਿ ਰਹੇ ਨੇ ਔਰ ਇੰਨੇ ਸੋਹਣੇ ਮਾਹੌਲ 'ਚ ਰਹਿ ਰਹੇ ਨੇ, ਇੰਨੇ ਵਧੀਆ ਮਾਹੌਲ 'ਚ ਰਹਿ ਰਹੇ ਨੇ। ਸਾਰੇ ਲੋਕ ਜਿਹੜੇ ਨੇ ਇੱਕ ਦੂਜੇ ਦਾ ਬਹੁਤ ਖਿਆਲ ਕਰਦੇ ਨੇ। ਆਹੀ ਭਾਈਚਾਰਾ ਹੈ, ਆਹੀ ਸਾਡੇ ਵਲੀਆਂ ਨੇ, ਦਰਵੇਸ਼ਾਂ ਨੇ, ਸੰਤਾਂ ਨੇ ਕਿਹਾ ਸੀ ਕਿ ਆਪਸ ਭਾਈਚਾਰੇ ਨਾਲ ਰਹੋ, ਆਪਸ ਪਿਆਰ ਮੁਹੱਬਤ ਨਾਲ ਰਹੋ। ਇਸ ਜਗ੍ਹਾ ਤੇ ਆ ਕੇ ਮੈਨੂੰ ਇਸ ਗੱਲ ਦਾ ਫੀਲ ਹੋਇਆ
ਕਿ ਇਹਨਾਂ ਨੇ ਵਲੀਆਂ ਦੀ, ਇਹਨਾਂ ਨੇ ਸੰਤਾਂ ਦੀ ਗੱਲ ਨੂੰ ਮੰਨਿਆ ਹੈ, ਮਾਣਿਆ ਹੈ ਤੇ ਉਹਨੂੰ ਅਹਿਮੀਅਤ ਦਿੱਤੀ ਹੈ। ਤੁਸੀਂ ਸਾਨੂੰ ਦੱਸਣਾ ਕਿ ਤੁਹਾਨੂੰ ਆ ਮਾਹੌਲ ਜਿਹੜਾ ਹੈ, ਆ ਦੇਸੀ ਮਾਹੌਲ ਜਿਹੜਾ ਹੈ, ਆ ਘਰ, ਕੱਚੇ ਘਰ ਤੇ ਸੋਹਣੇ ਘਰ ਕਿਵੇਂ ਦੇ ਲੱਗੇ ਨੇ, ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ। ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਨੇਚਰ ਨਾਲ ਜੋੜੀਏ, ਅਸੀਂ ਤੁਹਾਨੂੰ ਤੁਹਾਡੇ ਨਾਲ ਜੋੜੀਏ, ਅਸੀਂ ਆਪਣੀ ਹੋਂਦ ਦੇ ਨਾਲ ਜੁੜ ਜਾਈਏ, ਤਾਂ ਜੇ ਅਸੀਂ ਸਦੀਆਂ ਤੱਕ ਜ਼ਿੰਦਾ ਰਹੀਏ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣਿਆਂ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।